ਜਿੱਥੋਂ ਤੱਕ ਤੇ ਹਾਊਸਿੰਗ ਮਾਰਕੀਟ ਦੀ ਗੱਲ ਕਰੀਏ, ਇਸ ਵੇਲੇ ਕਾਫੀ ਕਹ ਲਓ ਵੀ ਸਲੋ ਜੀ ਚੱਲ ਰਹੀ ਹੈਗੀ ਹੈ। ਸੋ ਉਹਨਾਂ ਨੇ ਜਿਨ੍ਹਾਂ ਨੇ ਰੀਫਾਈਨੈਂਸ ਕਰਾਏ ਸੀਗੇ ਉਹਨਾਂ ਨੂੰ ਘੱਟ ਰੇਟ ਤੇ ਕਹ ਲਓ ਵੀ ਮੌਰਗੇਜਸ ਮਿਲ ਗਈਆਂ ਸੀਗੀਆਂ, ਉਹ ਸੈੱਟ ਹੋਈਆਂ ਪਈਆਂ, ਫਿਕਸਡ ਹੋਈਆਂ ਪਈਆਂ 30 ਇਅਰਸ ਦੀਆਂ। ਹੂੰ, ਹੂੰ, ਹੁਣ ਜਿਹੜੇ ਉਹ ਬਾਰੋਵਰਸ ਹੈਗੇ ਆ ਜਿਹੜੇ ਘਰਾਂ 'ਚ ਰਹਿ ਰਹੇ ਆ, ਉਹ ਹੁਣ ਘਰ ਵੇਚਦੇ ਨਹੀਂ ਪਏ। ਸੋ ਬਾਇਰਸ ਜਿਹੜੇ ਹੈਗੇ ਆ ਉਹ ਕਾਫੀ ਕਹ ਲਓ ਵੀ ਸਹਿਮੇ ਹੋਏ ਆ। ਸੋ ਇਸ ਵੇਲੇ ਜਿਹੜੀ ਹਾਊਸਿੰਗ ਮਾਰਕੀਟ ਕਰੰਟ ਸਿਚੁਏਸ਼ਨ ਹੈਗੀ ਹੈ, ਉਹ ਇੱਕ ਅੜੀ ਜਿਹੀ ਹੋਈ ਹੈ, ਨਾ ਕੋਈ ਵੇਚ ਰਿਹਾ ਨਾ ਕੋਈ ਲੈ ਰਿਹਾ ਹੈਗਾ। ਸੋ ਬਸ ਮਤਲਬ ਕਿ ਸਟੈਂਡ ਸਟਿਲ ਤੇ ਹੈਗੀ ਹੈ, ਬੜੇ ਲਿਮਿਟਿਡ। ਇਸ ਵੇਲੇ ਜੇ ਘਰ ਕੋਈ ਚੰਗੇ ਪ੍ਰਾਈਸ ਤੇ ਤੁਹਾਨੂੰ ਜੇ ਮਿਲ ਜਾਂਦਾ, ਤੁਹਾਨੂੰ ਸੂਟ ਕਰ ਜਾਂਦਾ ਤੇ ਘਰ ਨੂੰ ਦੇ ਕੇ ਲਓ, ਵਿਆਜ ਉਹ ਦੇ ਕੇ ਘਰ ਨਾਲ ਲਓ। ਵੀ ਜੇ ਤੁਸੀਂ ਵਿਆਜ ਤੁਸੀਂ ਹੁਣ ਦੇਖੋਗੇ ਨਾ, ਤੁਹਾਡਾ ਦਿਲ ਨਹੀਂ ਕਰਨਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਤੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਲੋਨਸ ਨੂੰ ਲੈ ਕੇ, ਰੀਅਲ estate ਨੂੰ ਲੈ ਕੇ। ਆਪਣੇ ਨਾਲ ਪਹਿਲਾਂ ਵੀ ਜੁੜਦੇ ਰਹੇ ਆ ਮੋਹਨ ਚੀਮਾ ਜੀ, ਜ਼ੈਂਡਰ ਮਾਰਗੇਜ ਅਤੇ ਰੀਅਲ estate ਦੇ ਵੱਲੋਂ। ਉਹ ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਆ। ਮੋਹਨ ਚੀਮਾ ਭਾਜੀ, ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਵੀਰ ਜੀ, ਆਪ ਜੀ ਨੂੰ ਅਤੇ ਸਭ ਸਰੋਤਿਆਂ ਨੂੰ ਜੋ ਵੀ ਸਾਡੇ ਨਾਲ ਜੁੜੇ ਹੋਏ ਨੇ ਫੇਸਬੁੱਕ ਜਾਂ ਹੋਰ ਚੈਨਲ ਰਾਹੀਂ, ਸਭ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਦੀ ਸ਼ੁਰੂ ਕਰਨ ਤੋਂ ਪਹਿਲਾਂ ਚੀਮਾ ਭਾਜੀ ਆਪਣੇ ਆਈਡੀਜ਼ ਸ਼ੇਅਰ ਕਰ ਲਿਓ ਜੀ। ਜੀ, ਸੋ ਜੀ ਮੈਂ ਜ਼ੈਂਡਰ ਮਾਰਗੇਜ ਜਾਂ ਰੀਅਲ estate ਗਰੁੱਪ ਨਾਲ ਇੱਥੇ ਆਪਣਾ ਕੋਈ ਕੰਪਨੀ ਮੈਨੇਜ ਕਰਨਾ। ਜਿਹੜੀ ਸਾਡੀ ਲੋਨ ਦੀ ਆਈਡੀ ਹੈਗੀ ਹੈ ਮਾਰਗੇਜ ਦੀ, ਉਹ ਹੈਗੀ ਹੈ NMLS ID ਨੰਬਰ 698952। ਜਿਹੜੀ ਸਾਡੀ ਕੰਪਨੀ ਰੀਅਲ estate ਦਾ ਕੰਮ ਕਰਦੀ ਹੈ, ਜ਼ੈਂਡਰ ਰੀਅਲ estate ਆਧਾਰ, ਉਹਦਾ ਜਿਹੜਾ ID ਨੰਬਰ ਹੈਗਾ ਜੀ, DRE ਨੰਬਰ, ਉਹ ਹੈਗਾ 02067197 ਜੀ ਮੋਹਨ ਚੀਮਾ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਆਪਾਂ ਨੂੰ ਪਤਾ ਆ ਵੀ ਪਿਛਲੇ ਕੁਛ ਤਕਰੀਬਨ 1 ਸਾਲ ਤੋਂ ਫੈਡ ਨੇ ਕਾਫੀ ਜ਼ਿਆਦਾ ਇੰਟਰਸਟ ਰੇਟਸ ਦੇ ਵਿੱਚ ਹਾਈਕਸ ਜਿਹੜੀਆਂ ਹੋ ਕੀਤੀਆਂ। ਇੰਟਰਸਟ ਰੇਟ ਸਾਲ 2 ਸਾਲ ਪਹਿਲਾਂ ਦੀ ਤੁਲਨਾ ਕਰੀਏ ਤਾਂ ਉਹਦੇ ਹਿਸਾਬ ਦੇ ਨਾਲ ਥੋੜਾ ਉੱਤੇ ਚੱਲ ਰਿਹਾ। ਆਪਾਂ ਨੂੰ ਇਸ ਚੀਜ਼ ਦਾ ਜਿਹੜਾ ਉਹ ਪਤਾ ਆ। ਹਾਊਸਿੰਗ ਮਾਰਕੀਟ ਦੀ ਕੀ ਸਥਿਤੀ ਆ ਇਸ ਚੀਜ਼ ਦੇ ਕਰਕੇ? ਹਾਊ ਡੂ ਯੂ ਸੀ ਵੀ ਕਿੱਦਾਂ ਚੱਲ ਰਿਹਾ ਆ ਹਾਊਸਿੰਗ ਮਾਰਕੀਟ ਦੀ ਸਟੇਟ ਕੀ ਹੈਗੀ ਆ? ਹਾਂਜੀ, ਸੋ ਦੇਖੋ, ਜਿੱਥੋਂ ਤੱਕ ਤੇ ਹਾਊਸਿੰਗ ਮਾਰਕੀਟ ਦੀ ਗੱਲ ਕਰੀਏ, ਇਸ ਵੇਲੇ ਕਾਫੀ ਕਹ ਲਓ ਵੀ ਸਲੋ ਜੀ ਚੱਲ ਰਹੀ ਹੈਗੀ ਹੈ। ਹੂੰ, ਸਟਕ ਜੀ ਹੋਈ ਪਈ ਹੈ। ਸਟਕ ਕਿਉਂ ਹੋ ਗਈ ਹੈ, ਅੜੀ ਕਿਉਂ ਹੋਈ ਹੈ ਇਸ ਵੇਲੇ? ਇੱਕ ਦੋ ਜਿਹੜੇ ਮੇਨ ਰੀਜ਼ਨ ਹੈਗੇ ਆ ਉਹ ਹੈਗੇ ਨੇ। ਇੱਕ ਤੇ ਜਦੋਂ ਕਹ ਲਓ ਵੀ ਵਿਆਜ ਤੇ ਸਭ ਨੂੰ ਹੁਣ ਪਤਾ ਹੀ ਹੈ ਵੀ ਜਿਹੜੇ ਕਿਸੇ ਟਾਈਮ ਤੇ ਅਰਾਊਂਡ 2 ਜਾਂ 3% ਦੇ ਲਾਗੇ ਸੀਗੇ, ਉਹ ਹੂੰ, ਇੱਕਦਮ ਪਿਛਲੇ 6-7 ਮਹੀਨਿਆਂ ਦੇ ਵਿੱਚ ਨਾ ਅਰਾਊਂਡ 7% ਦੇ ਆਲੇ ਦੁਆਲੇ ਪਹੁੰਚ ਚੁੱਕੇ ਹੈਗੇ ਨੇ। ਹੁਣ ਹੋਇਆ ਕੀ ਹੈਗਾ ਰਾਜਵੀਰ ਭਾਜੀ, ਕਿ ਜਿਹੜੇ ਵੀ ਕਹ ਲਓ ਵੀ ਕੰਜ਼ਿਊਮਰਸ ਹੁੰਦੇ ਜਿਹੜੇ ਮੌਰਗੇਜ ਦੇ, ਜਿਨ੍ਹਾਂ ਨੇ ਘਰ ਲਏ ਹੋਏ ਆ, ਹੂੰ, ਕਾਫੀ ਹਾਈ ਪਰਸੈਂਟੇਜ ਆਫ ਲੋਕਾਂ ਨੇ ਰੀਫਾਈਨੈਂਸ ਕਰਾਏ ਸੀ ਉਸ ਟਾਈਮ ਦੇ ਵਿੱਚ। ਸੋ ਉਹਨਾਂ ਨੇ ਜਿਨ੍ਹਾਂ ਨੇ ਰੀਫਾਈਨੈਂਸ ਕਰਾਏ ਸੀਗੇ, ਉਹਨਾਂ ਨੂੰ ਘੱਟ ਰੇਟ ਤੇ ਕਹ ਲਓ ਵੀ ਮੌਰਗੇਜਸ ਮਿਲ ਗਈਆਂ ਸੀਗੀਆਂ, ਉਹ ਸੈੱਟ ਹੋਈਆਂ ਪਈਆਂ, ਫਿਕਸਡ ਹੋਈਆਂ ਪਈਆਂ 30 ਇਅਰਸ ਦੀਆਂ। ਹੂੰ, ਹੂੰ, ਹੁਣ ਜਿਹੜੇ ਉਹ ਬਾਰੋਵਰਸ ਹੈਗੇ ਆ ਜਿਹੜੇ ਘਰਾਂ 'ਚ ਰਹਿ ਰਹੇ ਆ, ਉਹ ਹੁਣ ਘਰ ਵੇਚਦੇ ਨਹੀਂ ਪਏ। ਸੋ ਇਨਵੈਂਟੋਰੀ ਬੜੀ ਲਿਮਿਟਿਡ ਜੀ ਹੈਗੀ ਹੈ। ਹੂੰ, 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 ਦੂਸਰੀ ਗੱਲ ਇਹ ਹੈਗੀ ਕਿ ਵਿਆਜ ਬੜੇ ਜ਼ਿਆਦਾ। ਉਹ ਇਹ ਸੋਚਦੇ ਵੀ ਜੇ ਅਸੀਂ ਆਪਣਾ ਘਰ ਅੱਜ ਵੇਚਾਂਗੇ ਤੇ ਜੇ ਅਸੀਂ ਨਵੇਂ ਸਿਰੇ ਤੋਂ ਕੋਈ ਘਰ ਲਵਾਂਗੇ, ਇੱਕ ਤਾਂ ਸਾਨੂੰ ਘਰ ਦੀ ਪ੍ਰਾਈਸ ਬੜੀ ਮਹਿੰਗੀ ਮਿਲਦੀ ਪਈ ਹੈ। ਦੂਸਰਾ ਜਿਹੜਾ ਵਿਆਜ ਹੈ ਉਹ ਆਲਮੋਸਟ 3 ਟਾਈਮਸ ਕਹ ਲਓ ਵੀ ਇਹਨਾਂ ਵੱਧ ਚੁੱਕਿਆ ਹੈਗਾ ਵੀ ਉਹਨਾਂ ਦੀ ਕਿਸ਼ਤ ਜਿਹੜੀ ਹੈਗੀ ਹੈ ਉਹਨਾਂ ਨੂੰ ਸੂਟ ਜੀ ਨਹੀਂ ਕਰਦੀ। ਸੋ ਜਿਹੜੀ ਇਨਵੈਂਟੋਰੀ ਹੈਗੀ ਹੈ ਉਹ ਬੜੀ ਲਿਮਿਟਿਡ ਹੈਗੀ ਹੈ। ਬਾਇਰਸ ਜਿਹੜੇ ਹੈਗੇ ਆ ਉਹ ਕਾਫੀ ਕਹ ਲਓ ਵੀ ਸਹਿਮੇ ਹੋਏ ਆ। ਸੋ ਇਸ ਵੇਲੇ ਜਿਹੜੀ ਹਾਊਸਿੰਗ ਮਾਰਕੀਟ ਕਰੰਟ ਸਿਚੁਏਸ਼ਨ ਹੈਗੀ ਹੈ, ਉਹ ਇੱਕ ਅੜੀ ਜਿਹੀ ਹੋਈ ਹੈ, ਨਾ ਕੋਈ ਵੇਚ ਰਿਹਾ ਨਾ ਕੋਈ ਲੈ ਰਿਹਾ ਹੈਗਾ। ਸੋ ਬਸ ਮਤਲਬ ਕਿ ਸਟੈਂਡ ਸਟਿਲ ਤੇ ਹੈਗੀ ਹੈ। ਬੜੇ ਲਿਮਿਟਿਡ ਨੰਬਰ ਦੇ ਬਾਇਰਸ ਹੈਗੇ ਨੇ, ਜਿਨ੍ਹਾਂ ਨੂੰ ਹੁਣ ਕਈਆਂ ਨੇ ਮੂਵ ਹੋਣਾ, ਉਹਨਾਂ ਨੂੰ ਕੋਈ ਚੋਇਸ ਨਹੀਂ ਹੈਗੀ। ਕੋਈ ਇੱਕ ਸਟੇਟ ਤੋਂ ਦੂਜੀ ਸਟੇਟ ਤੇ ਜਾ ਰਿਹਾ, ਉਹਨਾਂ ਨੂੰ ਕੋਈ ਚੋਇਸ ਨਹੀਂ ਹੈਗੀ, ਉਹ ਵੀ ਲੈ ਰਿਹਾ। ਔਰ ਕਈ ਲੋਕ ਕਾਫੀ ਸਮੇਂ ਤੋਂ ਵੇਟ ਕਰ ਰਹੇ, ਥੱਕ ਗਏ, ਉਹ ਵੀ ਵਿੱਚ ਆ ਜਾਂਦੇ ਵੀ ਭਾਈ ਚਲੋ ਹੁਣ ਕਿੰਨੀ ਕੁ ਵੇਟ ਕਰ ਲਈਏ, ਅਸੀਂ ਘਰ ਲੈ ਲੈਂਦੇ ਹਾਂ। ਸੋ ਦੇਰ ਆਰ ਸਟਿਲ ਬਾਇਰਸ, ਪਰ ਜਿਵੇਂ ਪਹਿਲਾਂ ਸੀਗਾ ਕਿ ਬਹੁਤ ਹੀ ਕੋਈ ਘਰ ਲੱਗਦਾ ਸੀ ਤੇ ਨਾਲ ਹੀ ਵਿਕ ਜਾਂਦਾ ਸੀਗਾ, ਉਹੋ ਜਿਹੀ ਹਾਂਜੀ। ਸਿਚੁਏਸ਼ਨ ਇਸ ਵੇਲੇ ਨਹੀਂ ਹੈਗੀ। ਸੋ ਮੋਹਨ ਚੀਮਾ ਭਾਜੀ, ਇਸ ਦਿਸ ਏ ਬਾਇਰ ਮਾਰਕੀਟ ਕਿ ਸੈਲਰ ਮਾਰਕੀਟ ਆ ਕਿ ਵਿੱਚ ਵਿਚਾਲੇ ਜਿਹੀ ਕੰਮ ਆ? ਹਾਂਜੀ, ਵਿੱਚ ਵਿਚਾਲੇ ਵਾਲਾ ਕੰਮ ਹੈਗਾ ਜੀ। ਨਾ ਦੇਖੋ, ਨਾ ਸੈਲਰਸ ਬੜੇ ਮੋਟੀਵੇਟਿਡ ਹੈਗੇ ਆ ਹੂੰ, ਤੇ ਨਾ ਹੀ ਬਾਇਰਸ ਬੜੇ ਮੋਟੀਵੇਟਿਡ ਹੈਗੇ ਆ। ਇਹ ਕੰਮ ਹੁੰਦਾ ਮੋਟੀਵੇਸ਼ਨ ਦਾ, ਵੀ ਜਦੋਂ ਇੱਕ ਇੱਕ ਟਾਈਮ ਹੁੰਦਾ ਵੀ ਖੁਸ਼ੀ ਦਾ ਮੌਕਾ ਹੁੰਦਾ ਜੇ ਮੈਂ ਘਰ ਲੈਣਾ ਹੈਗਾ,
ਮੈਨੂੰ ਹੂੰ, ਚੰਗੇ ਪ੍ਰਾਈਸ ਤੇ ਘਰ ਮਿਲ ਰਿਹਾ ਹੈਗਾ, ਵਿਆਜ ਵੀ ਚੰਗਾ ਹੈ, ਮੈਂ ਪੇਮੈਂਟ ਵੀ ਦੇ ਸਕਦਾ, ਖੁਸ਼ੀ ਦੇ ਮੌਕੇ ਨਾ ਉਹ ਬੰਦੇ ਫਿਰ ਘਰ ਲੈ ਲੈਂਦੇ ਆ। ਸੈਲਰਸ ਵੀ ਖੁਸ਼ ਹੁੰਦੇ, ਮੈਂ ਵੇਚ ਕੇ ਕਿਤੇ ਹੋਰ ਘਰ ਲੈਣਾ ਹੈਗਾ, ਜਾਂ ਮੈਂ ਕੋਈ ਹੋਰ ਕੰਮ ਕਰਨੇ ਹੈਗੇ, ਮੈਂ ਆਪਣੇ ਘਰ ਵੇਚ ਲੈਂਦਾ, ਇਟ ਇਜ਼ ਆਲ ਗੁੱਡ। ਸੋ ਦੋਵੇਂ ਪਾਸੇ ਕਹ ਲਓ ਵੀ ਇੰਨਾ ਖੁਸ਼ੀ ਦਾ ਜਿਹੜਾ ਮਾਹੌਲ ਜਿਹੜਾ ਹੈਗਾ, ਉਹ ਇਸ ਵੇਲੇ ਹੈਗਾ ਨਹੀਂ ਹੈਗਾ। ਹੂੰ, ਬਟ ਲਾਈਕ ਆਈ ਸੈਡ ਕਿ ਫਿਰ ਵੀ ਜਿਨ੍ਹਾਂ ਜਿਹੜੇ ਦੇਖੋ ਲੋੜਵੰਦ ਹੈਗੇ ਨੇ, ਉਹ ਹਾਲੇ ਵੀ ਘਰ ਲੈ ਰਹੇ ਨੇ। ਔਰ ਇਹਦੇ ਵਿੱਚ ਜਿਹੜੀ ਇੱਕ ਬੜੀ ਇੰਪੋਰਟੈਂਟ ਚੀਜ਼ ਤੁਹਾਨੂੰ ਮੈਂ ਦੱਸਣ ਲੱਗਾ, ਰਾਜੇ ਜੀ, ਭਾਜੀ, ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਉਹ ਇਹ ਹੈਗੀ ਹੈ ਵੀ ਜਿਹੜੇ ਘਰ ਲੈਣਾ ਚਾਹੁੰਦੇ ਨੇ, ਜਿਹਦੇ ਕਦੀ ਲਿਆ ਨਹੀਂ ਹੈਗਾ, ਉਹਨਾਂ ਵਾਸਤੇ ਇਜ਼ ਇਟ ਅ ਗੁੱਡ ਟਾਈਮ ਕਿ ਨਾਟ ਅ ਗੁੱਡ ਟਾਈਮ? ਕਿਉਂਕਿ ਇਹ ਵੀ ਸਵਾਲ ਬਹੁਤ ਆਉਂਦਾ, ਸ਼ਾਇਦ ਬਿਲਕੁਲ, ਤੁਸੀਂ ਮੈਨੂੰ ਆਉਣ ਵਾਲੇ ਹੂੰ, ਸਮੇਂ 'ਚ ਪੁੱਛਣਾ ਹੋਵੇ। ਪਰ ਦੇਖੋ, ਜਿੱਥੋਂ ਤੱਕ ਘਰ ਲੈਣ ਦਾ ਸਵਾਲ ਹੈ, ਮੈਂ ਸਭ ਨੂੰ ਇਹ ਕਹਾਂਗਾ, ਮੈਂ ਪਹਿਲਾਂ ਵੀ ਬੜਾ ਕਹਿੰਦਾ ਸੀ, ਜਦੋਂ ਰੀਫਾਈਨੈਂਸ ਦਾ ਟਾਈਮ ਹੁੰਦਾ ਸੀ, ਰੀਫਾਈਨੈਂਸ ਕਰੋ, ਤੇ ਬੜੇ ਆਪਣੇ ਲੋਕਾਂ ਦਾ ਇਹ ਸਵਾਲ ਹੁੰਦਾ ਸੀ, ਭਾਜੀ ਨਹੀਂ ਕੋਈ ਨਹੀਂ 1% ਤੇ ਆਊਗਾ, ਅਸੀਂ ਉਦੋਂ ਕਰਾਵਾਂਗੇ। ਉਹ ਆਇਆ ਹੀ ਤੇ ਨਹੀਂ। ਅਸੀਂ ਹਾਂਜੀ, ਤੇ ਮੈਂ ਕਹਿੰਦਾ ਸੀ ਨਹੀਂ ਯਾਰ ਏਦਾਂ ਨਾ ਕਰੋ, ਮੈਂ ਕਿਹਾ ਦੇਖੋ 3% ਵੀ ਵਧੀਆ ਹੈਗਾ, 2.5 ਵਿੱਚ ਤੇ ਬਹੁਤ ਹੀ ਲੱਕੀ ਹੋ, ਤੁਹਾਨੂੰ 2.7 ਜਾਂ 2.5 ਮਿਲਦਾ, ਤੁਸੀਂ ਕਰਾ ਲਓ। ਕਾਫੀ ਨੇ ਬਿਲਕੁਲ, ਕਰਾਇਆ ਜੀ। ਪਰ ਹੂੰ, ਹੂੰ, ਕਈਆਂ ਦੀ ਇਹ ਸੋਚ ਸੀਗੀ ਵੀ ਅਸੀਂ ਹੋਰ ਵੇਟ ਕਰ ਦਈਏ। ਅੱਜ ਵੀ ਜਿਨ੍ਹਾਂ ਨੇ ਘਰ ਲੈਣਾ ਜਾਂ ਨਹੀਂ ਲਿਆ ਹੈਗਾ, ਜੇ ਉਹ ਅੱਜ ਦੀ ਮਾਰਕੀਟ 'ਚ ਘਰ ਲੈਣਗੇ ਨਾ, ਦੇ ਵਿਲ ਨਾਟ ਬੀ ਕਹ ਲਓ ਵੀ ਡਿਸਅਪੁਆਇੰਟਡ। ਉਹਦਾ ਰੀਜ਼ਨ ਇਹ ਹੈਗਾ ਰਾਘਵ ਭਾਜੀ, ਕਿ ਹੁਣ ਨਾ ਹਫੜਾ-ਦਫੜੀ ਨਹੀਂ ਪਈ ਹੋਈ ਵੀ ਹਰ ਇੱਕ ਬੰਦਾ ਘਰ ਨਹੀਂ ਲੈ ਰਿਹਾ। ਤੁਸੀਂ ਹੁਣ ਇਹ ਸੋਚੋ ਵੀ ਜੇ ਵਿਆਜ ਹੂੰ, ਅੱਜ 7% ਲਾਗੇ ਹੈਗਾ, ਜੇ ਉਹ ਘੱਟ ਕੇ 5% ਤੇ ਆ ਜਾਊਗਾ ਨਾ, ਤੇ ਜਿਹੜੇ ਹੋਰ 300 ਬੰਦਿਆਂ ਨੇ ਘਰ ਜਿਹੜੀ ਵੇਟ ਕਰਦੇ ਸੀ, ਉਹ ਵੀ ਫਿਰ ਮਾਰਕੀਟ 'ਚ ਆ ਜਾਂਦੇ ਆ। ਫਿਰ ਹੂੰ, ਘਰਾਂ ਦੀ ਪ੍ਰਾਈਸ ਨੂੰ ਕੀ ਹੋਊਗਾ? ਘਰਾਂ ਦੀ ਪ੍ਰਾਈਸ ਫਿਰ ਜੰਪ ਕਰੂਗੀ। ਤੇ ਓਕੇ, ਉਹਦੇ ਵਿੱਚ ਫਿਰ ਤੁਸੀਂ ਕਹਿਣਾ ਯਾਰ ਹੁਣ ਮੈਂ ਘਰ ਦੀ ਪ੍ਰਾਈਸ ਬੜੀ ਮੈਨੂੰ ਕਹ ਲਓ ਵੀ ਮਹਿੰਗੀ ਪੈ ਰਹੀ ਹੈ। ਤੁਸੀਂ ਘਰ ਹੁਣ ਲੈ ਸਕਦੇ ਜੇ, ਜਦੋਂ ਟਾਈਮ ਵਧੀਆ ਆਇਆ ਵਿਆਜ ਦਾ ਦੁਬਾਰਾ ਤੋਂ ਜਦੋਂ ਇਹ ਵਿਆਜ ਕਰਨਗੇ, ਤੁਸੀਂ ਉਹਨੂੰ ਫਿਰ ਤੁਸੀਂ ਰੀਫਾਈਨੈਂਸ ਕਰ ਸਕਦੇ ਬਿਲਕੁਲ। ਔਰ ਇਹ ਵੀ ਦੇਖੋ ਇੱਕ ਮੋਹਨਚੀਮਾ ਭਾਜੀ ਸਮਾਂ ਰਿਹਾ ਹੈ, ਜਿਨ੍ਹਾਂ ਨੇ 10% 15% ਉਸ ਵੀ ਵਿਆਜ ਦਰਾਂ ਦੇ ਉੱਤੇ ਘਰ ਜਿਹੜੇ ਆ, ਹੋ। ਜੀ, ਜੀ। ਉਹ ਲਏ ਆ, ਸੈੱਟ ਵੀ ਹੋ ਗਏ ਆ, ਸਾਰਾ ਕੁਛ ਜਿਹੜਾ ਹੋ ਜਾਂਦਾ। ਦੇਖੋ, ਮੌਕੇ ਦੀ ਗੱਲ ਹੁੰਦੀ, ਡੀਲ ਦੀ ਗੱਲ ਹੁੰਦੀ। ਜਿੱਦਾਂ ਆਪਾਂ ਪਹਿਲੋਂ ਦੇਖਦੇ ਰਹੇ ਨਾ ਵੀ ਕੁਛ ਸਮਾਂ ਪਹਿਲਾਂ ਜਿੱਦਾਂ ਤੁਸੀਂ ਦੱਸ ਕੇ ਹਟੇ ਵੀ ਇੱਕ ਘਰ ਲੱਗਣਾ ਤਾਂ 10-10 ਆਫਰਾਂ ਜਿਹੜੀਆਂ ਉਹ ਆਉਣੀਆਂ, ਮਰਜ਼ੀ ਹਾਂਜੀ, ਦੇ ਨਾਲ ਦੇ ਉਹ ਦੇਖਣਾ। ਫਿਰ ਕਿਸੇ ਨੇ ਕੋਈ ਚੀਜ਼ ਛੱਡ ਦੇਣੀ, ਫਾਊਂਡੇਸ਼ਨ ਦਾ ਛੱਡ ਦੇਣਾ, ਛੱਤ ਦਾ ਛੱਡ ਦੇਣਾ, ਕੁਛ ਛੱਡ ਦੇਣਾ। ਉਹ ਜੀ, ਬੰਦਾ ਫਿਰ ਬਾਅਦ ਦੇ ਵਿੱਚ ਪਛਤਾਉਂਦਾ ਹੈ, ਯਾਰ ਮੈਂ ਉਦੋਂ ਆਹ ਚੀਜ਼ ਜਿਹੜੀ ਉਹ ਕਿਉਂ ਕਰ ਲਈ। ਹਾਂਜੀ, ਰਾਈਟ ਨਾਓ ਆਈ ਥਿੰਕ ਇਹ ਵਧੀਆ ਹੋਊਗਾ ਵੀ ਤੁਹਾਨੂੰ ਆਪਣੀ ਪਸੰਦ ਦਾ, ਮਤਲਬ ਦਾ, ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਆ, ਉਹ ਤੁਹਾਨੂੰ ਵਧੀਆ ਮਿਲ ਜਾਊਗਾ, ਜੋ ਵੀ ਇਨਵੈਂਟੋਰੀ ਅਵੇਲੇਬਲ ਆ, ਆਪਣੇ ਜੀ। ਘਰ ਤੁਹਾਨੂੰ ਪਸੰਦ ਨਾਲ ਮਿਲੂਗਾ। ਸਹੀ ਗੱਲ, ਬਿਲਕੁਲ ਤੁਸੀਂ ਸਹੀ ਕਿਹਾ ਜੀ। ਆਹ ਟਾਈਮ ਮੈਂ ਤੁਹਾਡਾ ਜਿਹੜਾ ਪਹਿਲਾ ਸਵਾਲ ਸੀ ਬਾਇਰਸ ਦਾ ਵਧੀਆ ਜਾਂ ਸੈਲਰਸ ਦਾ ਵਧੀਆ, ਜਿੱਥੋਂ ਤੱਕ ਮੇਰੀ ਸੋਚ ਹੈਗੀ ਹੈ ਜਾਂ ਮੇਰਾ ਐਕਸਪੀਰੀਅੰਸ ਹੈਗਾ, ਮੈਂ ਕਾਫ਼ੀ ਸਮੇਂ ਤੋਂ ਇਸ ਮਾਰਕੀਟ ਨਾਲ ਜੁੜਿਆ ਹੋਇਆ, ਇਹਨੂੰ ਅਸੀਂ ਅਬਜ਼ਰਵ ਵੀ ਕਰਨੇ ਹਾਂ, ਔਰ ਬਹੁਤ ਹੀ ਕਹਿ ਲਓ ਵੀ ਲੋਕਾਂ ਦੀ ਮੈਂ ਹੈਲਪ ਵੀ ਕਾਫ਼ੀ ਕਰ ਚੁੱਕਿਆ ਇਸ ਸਮੇਂ। ਔਰ ਸਾਡਾ ਇਹ ਕੰਮ ਹੁੰਦਾ ਵੀ ਅਸੀਂ ਸਹੀ ਤਰੀਕੇ ਨਾਲ ਗਾਈਡ ਕਰੀਏ। ਇਸ ਵੇਲੇ ਜੇ ਘਰ ਕੋਈ ਚੰਗੇ ਪ੍ਰਾਈਸ ਤੇ ਤੁਹਾਨੂੰ ਜੇ ਮਿਲ ਜਾਂਦਾ, ਤੁਹਾਨੂੰ ਸੂਟ ਕਰ ਜਾਂਦਾ, ਤੇ ਘਰ ਹੂੰ, ਨੂੰ ਦੇਖ ਕੇ ਲਓ, ਵਿਆਜ ਨੂੰ ਦੇਖ ਕੇ ਘਰ ਨਾ ਲਓ। ਕਿਉਂਕਿ ਜੇ ਤੁਸੀਂ ਵਿਆਜ ਨੂੰ ਤੁਸੀਂ ਹੁਣ ਦੇਖੋਗੇ ਨਾ, ਤਾਂ ਤੁਹਾਡਾ ਦਿਲ ਨਹੀਂ ਕਰਨਾ, ਪਰ ਵਿਆਜ ਜਿਹੜਾ ਹੈਗਾ ਇਹ ਪੱਕਾ ਨਹੀਂ ਰਹਿਣਾ। ਜੇ ਕੱਲ੍ਹ ਨੂੰ 7 ਦੀ ਜਗ੍ਹਾ 10 ਹੋ ਜਾਊਗਾ ਤਾਂ ਵੀ ਤੁਸੀਂ ਖੁਸ਼ ਹੋ, ਜੇ 7 ਦੀ ਜਗ੍ਹਾ ਇਹ 5 ਹੋ ਜਾਊਗਾ ਤਾਂ ਵੀ ਤੁਸੀਂ ਖੁਸ਼ ਹੈਗੇ ਹੋ, ਤੁਸੀਂ ਰੀਫਾਈਨੈਂਸ ਕਰ ਸਕਦੇ ਹੋ। ਸੋ ਹੂੰ, ਇਜ਼ ਇਟ ਅ ਗੁੱਡ ਟਾਈਮ ਟੂ ਪਰਚੇਜ਼ ਅ ਹੋਮ? ਯੈਸ, ਯੂ ਕੈਨ ਸਟਿਲ ਬਾਏ ਅ ਹੋਮ ਫॉर ਅ ਗੁੱਡ ਪ੍ਰਾਈਸ, ਵਿਦ ਦੀ ਹੋਪ ਤੁਹਾਡੀ ਇਹ ਸੋਚ ਹੋਵੇ ਵੀ ਇਹ ਕहीं ਨਾ ਕहीं ਵਿਆਜ ਜਦੋਂ ਘਟਣਗੇ, ਉਦੋਂ ਮੈਂ ਇਸਨੂੰ ਰੀਫਾਈਨੈਂਸ ਕਰਾਂਗਾ। ਜੀ, ਜੀ, ਬਿਲਕੁਲ। ਤੇ ਇਹਦੇ ਵਿੱਚ ਜੇ ਆਪਾਂ ਹੁਣ ਅੱਗੇ ਗੱਲ ਕਰਦੇ ਜਾਈਏ, ਜਿੱਦਾਂ ਆਪਾਂ ਹਾਈ ਇੰਟਰਸਟ ਰੇਟਸ ਦੀ ਗੱਲ ਜਿਹੜੀ ਉਹ ਕੀਤੀ ਆ, ਇਹਨੇ ਕਾफ़ੀ ਜਿਹੜਾ ਰੀਅਲ ਐਸਟੇਟ ਮਾਰਕੀਟ ਨੂੰ ਚੇਂਜ ਕੀਤਾ, ਚੈਲੰਜ ਵੀ ਕੀਤਾ। ਜਿੱਦਾਂ ਇਹ ਵੀ ਸੀਗਾ ਨਾ ਮੋਹਨਚੀਮਾ ਭਾਜੀ ਵੀ ਜਦੋਂ ਸਬ ਮਾਰਕੀਟ ਕੋਈ ਵੀ ਖੇਤਰ ਤਾਂ ਜਾ ਰਿਹਾ ਆ, ਉਹਦੇ ਵਿੱਚ ਨਵੇਂ ਕੰਮ ਕਰਨ ਵਾਲੇ ਵੀ ਆਉਂਦੇ ਆ। ਹੁਣ ਕਾਫ਼ੀ ਲੋਕ ਮੈਨੂੰ ਲੱਗਦਾ ਇਸ ਮਾਰਕੀਟ ਨੂੰ ਛੱਡ ਵੀ ਚੁੱਕੇ ਹੋਣੇ ਆ, ਬਟ ਯੂ ਗਾਈਜ਼ ਆਰ ਹੇਅਰ ਟੂ ਸਟੇ ਵੀ ਤੁਸੀਂ ਚਿਰ ਤੋਂ ਕਰਦੇ ਆ। ਤੁਸੀਂ ਕਈ ਉਤਾਰ-ਚੜ੍ਹਾਵ ਦੇਖੇ, ਕਈ ਆਏ, ਕਈ ਚਲੇ ਗਏ। ਸੋ ਹਾਂਜੀ। ਇਸ ਪੱਖੋਂ ਵੀ ਆਪਾਂ ਚੇਂਜ ਦੇਖ ਰਹੇ ਹਾਂ। ਹਾਂਜੀ, ਦੇਖੋ ਤੁਹਾਡੀ ਗੱਲ ਬੜੀ ਸਹੀ ਹੈਗੀ ਹੈ। ਕਾਫ਼ੀ ਜਿਹੜੇ ਮੈਂ ਇੱਕ ਸਟੱਡੀ ਕਿਸੇ ਪਿੱਛੇ ਜਿਹੇ ਆਰਟੀਕਲਸ ਪਬਲਿਸ਼ ਕੀਤਾ ਸੀਗਾ ਕਿ ਆਲਮੋਸਟ ਹਾਈ ਨੰਬਰ ਆਫ ਲੋਨ ਆਫਿਸਰਸ ਜਾਂ ਰੀਅਲ ਐਸਟੇਟ ਏਜੰਟਸ ਇਸ ਵੇਲੇ ਆਪਣਾ ਕਹਿ ਲਓ ਵੀ ਲਾਇਸੈਂਸ ਰਿਨਿਊ ਨਹੀਂ ਕਰ ਰਹੇ। ਦੇਖੋ ਹੂੰ, ਰਾਜੂ ਭਾਈ ਇਸ ਤਰ੍ਹਾਂ ਹੈਗਾ, ਜਦੋਂ ਕੰਮ ਨਹੀਂ ਹੈਗਾ ਨਾ, ਤੇ ਕੰਮ ਤੇ ਜੇ ਤੁਹਾਨੂੰ ਜਾ ਕੇ ਕੋਈ ਫਾਇਦਾ ਨਹੀਂ ਹੁੰਦਾ, ਤੁਸੀਂ ਰੋਜ਼ ਫ੍ਰੀਲੀ ਜਾਓ, ਤੁਹਾਨੂੰ ਕੋਈ ਪੈਸਾ ਨਾ ਮਿਲੇ, ਤੇ ਕੁਛ ਦੇਰ ਤੱਕ ਤੁਸੀਂ ਜਾਓਗੇ, ਮਹੀਨਾ ਚੱਲ ਜਾਓਗੇ, 3 ਮਹੀਨੇ ਚੱਲ ਜਾਓਗੇ, ਪਰ 6 ਮਹੀਨੇ ਬਾਅਦ ਹੁਣ ਜੇ ਕੋਈ ਲੋਨ ਅਫਸਰ ਇਸ ਵੇਲੇ ਲੋਨ ਨਹੀਂ ਕਰ ਰਿਹਾ, ਜਾਂ ਕੋਈ ਰੀਅਲ ਏਜੰਟ ਇਸ ਵੇਲੇ ਕੋਈ ਘਰ ਨਹੀਂ ਵੇਚ ਰਿਹਾ, ਤੇ ਉਹਨਾਂ ਦੀ ਆਮਦਨ ਇਸ ਵੇਲੇ ਕਹਿ ਲਓ ਕਿ ਜ਼ੀਰੋ ਹੋ ਜਾਂਦੀ, ਕਿਉਂਕਿ ਹੂੰ, ਹੂੰ, ਮੋਸਟਲੀ ਜਿਹੜੇ ਇਹ ਐਮਪਲੋਇਡ ਹੁੰਦੇ ਆ, ਜਾਂ ਜਿਹੜੀ ਸਾਡੇ ਟੀਮ ਵਰਕ ਕਿਸੇ ਨੂੰ ਵੀ ਕਹਿ ਲਓ, ਕਿਸੇ ਕੰਪਨੀ ਵਿੱਚ ਜੌਬ ਕਰਦੇ ਹੋ,
ਰੀਅਲ estate ਦੀਆਂ ਲੋਨਸ ਵਿੱਚ ਮੋਸਟਲੀ ਇਹ ਕਮਿਸ਼ਨ ਜੌਬ ਹੁੰਦੀ ਹੈ। ਸੋ ਇਹਦੇ ਵਿੱਚ ਜੇ ਕੋਈ ਆ ਨਹੀਂ ਰਿਹਾ ਤੇ ਉਹ ਵਿਚਾਰਿਆਂ ਦੀ ਫਿਰ ਫੈਮਿਲੀ, ਕਿਉਂਕਿ ਉਹਨਾਂ ਦੇ ਵੀ ਦੇਖੋ ਹਰ ਇੱਕ ਬੰਦੇ ਦਾ ਖਰਚਾ ਹੁੰਦਾ। ਕੋਈ ਬੰਦਾ ਇੱਥੇ ਇਹੋ ਜਿਹਾ ਹੈਗਾ ਜਿਹੜਾ ਫ੍ਰੀ 'ਚ ਪੈਸੇ ਕਮਾਉਂਦਾ ਹੋਊਗਾ। ਸੋ ਉਹ ਹੂੰ, ਕਾਫੀ ਹੁਣ ਇਸ ਵੇਲੇ ਕਾਫੀ ਹਾਈ ਪਰਸੈਂਟੇਜ ਆਫ ਪੀਪਲ ਆਰ ਨਾਟ ਰਿਨਿਊਇੰਗ देयर ਲਾਇਸੈਂਸ। ਰੀਜ਼ਨ ਬੀਇੰਗ ਕੋਈ ਇਨਕਮ ਨਹੀਂ ਹੈਗੀ। ਐਜ਼ ਫਾਰ ਐਜ਼ ਜੇ ਤੁਸੀਂ ਮੈਨੂੰ ਪੁੱਛੋ ਵੀ ਮੈਂ ਜਾਂ ਸਾਡੀ ਕੰਪਨੀ ਦਾ ਕੀ ਤਰੀਕਾ ਹੈਗਾ, ਕੀ ਨਜ਼ਰੀਆ ਹੈਗਾ, ਹੂੰ, ਵੀ ਆਰ ਪੈਸ਼ਨੇਟ ਅਬਾਊਟ ਇਟ। ਸਾਨੂੰ ਇਹ ਹੁੰਦਾ ਯਾਰ ਕਿ ਕੋਈ ਨਹੀਂ, ਸਮਾਂ ਹੈਗਾ, ਔਖਾ ਹੈਗਾ, ਸੌਖਾ ਨਹੀਂ ਹੈਗਾ। ਪਰ ਫਿਰ ਵੀ ਕਈ ਬਾਇਰਸ ਹੈਗੇ ਆ। ਹੁਣ ਜਿਹੜੀ ਸਾਡੀ ਕੰਪਨੀ ਜ਼ੈਂਡਰ ਮੌਰਗੇਜ ਹੈਗੀ ਹੈ, ਅਸੀਂ ਕਾਫੀ ਸਮੇਂ ਤੋਂ ਇਸ ਕੰਮ ਵਿੱਚ ਤਾਂ ਵੀ ਹੈਗੇ ਹਾਂ। ਇੱਕ ਤੇ ਆਪਣੀ ਕਮਿਊਨਿਟੀ ਦੀ ਅਸੀਂ ਕਾਫੀ ਸਰਵਿਸ ਕਰਨੇ ਹਾਂ। ਸਾਡੀ ਭਾਸ਼ਾ, ਸਾਡੀ ਮਾਂ ਬੋਲੀ ਕੋਲੋਂ ਪੰਜਾਬੀ ਹੈਗੀ ਹੈ। ਤੇ ਜੀ, ਜਦੋਂ ਜੀ, ਕੋਈ ਸਵਾਲ ਪੁੱਛਦਾ, ਉਹਨਾਂ ਨੂੰ ਕੋਈ ਗੱਲ ਨਹੀਂ ਸਮਝ ਲੱਗਦੀ ਲੋਨ ਬਾਰੇ, ਜਾਂ ਭਾਜੀ ਮੈਨੂੰ ਉੱਥੇ ਨਾ ਹੋ ਗਈ। ਕਾਫੀ ਹੱਦ ਤੱਕ ਜਿਹੜੀਆਂ ਸਾਡੀਆਂ ਐਪਲੀਕੇਸ਼ਨ ਹੁੰਦੀਆਂ, ਅਸੀਂ ਸੈਲਫ ਇੰਪਲੋਇਡ ਹੁੰਦੇ ਹਾਂ। ਕਾਫੀ ਲੋਕ ਸਾਡੇ ਟਰੱਕਿੰਗ 'ਚ ਹੈਗੇ ਆ, ਕੋਈ ਗੈਸ ਸਟੇਸ਼ਨ ਓਨਰਸ ਹੈਗੇ ਆ। ਤੇ ਜਦੋਂ ਅਸੀਂ ਇਨਕਮ ਭਰਨ ਦੇ ਚੱਕਰ 'ਚ ਜਾਂਦੇ ਹਾਂ, ਤੇ ਖਰਚੇ ਖੁਰਚੇ ਦਿਖਾ ਦਿਖੂ ਕੇ ਜਿਹੜੀ ਇਨਕਮ ਅਸੀਂ ਆਲਮੋਸਟ ਜ਼ੀਰੋ ਹੀ ਕਰ ਲੈਂਦੇ ਹਾਂ, ਜਾਂ ਚਲੋ ਜ਼ਿਆਦਾ ਪ੍ਰੋਫਿਟੇਬਲ ਅਸੀਂ ਦਿਖਾਉਂਦੇ ਨਹੀਂ। ਹੁਣ ਜੇ ਤੁਸੀਂ ਲੋਨ ਕਰਾਉਣਾ ਹੋਏ, ਪੈਸੇ ਤਾਂ ਬਹੁਤ ਆਉਂਦੇ ਨੇ ਪਰ ਲੋਨ ਨਹੀਂ ਹੁੰਦਾ। ਅਸੀਂ ਉਹਨਾਂ ਫੈਮਲੀਜ਼ ਦੀ ਕਾਫੀ ਹੈਲਪ ਕਰਨੇ, ਉਹਨਾਂ ਨੂੰ ਗਾਈਡ ਵੀ ਕਰਨੇ ਆ ਵੀ ਆਹ ਚੀਜ਼ ਜਿਹੜੀ ਤੁਹਾਨੂੰ ਇਸ ਤਰ੍ਹਾਂ ਚਾਹੀਦੀ ਹੈ, ਰਾਈਟ ਪਾਥ ਤੇ ਪਾ ਕੇ ਫਿਰ ਇੱਕ ਟਾਈਮ ਆਉਂਦਾ ਵੀ ਉਹਨਾਂ ਨੂੰ ਘਰ ਦੀ ਜਿਹੜੀ ਚਾਬੀ ਹੈ ਉਹ ਮਿਲ ਸਕਦੀ ਹੈ। ਸੋ ਬੀਇੰਗ ਪੈਸ਼ਨੇਟ ਅਬਾਊਟ ਦਿਸ ਵਰਕ ਇਜ਼ ਵੈਰੀ ਇੰਪੋਰਟੈਂਟ। ਜੇ ਤੁਸੀਂ ਕੋਈ ਪੈਸੇ ਨੂੰ ਦੇ ਕੇ ਕੰਮ ਕਰੋਗੇ ਤੇ ਉਹ ਥੋੜੀ ਦੂਰ ਜਾ ਜਾਂਦਾ। ਜੇ ਤੁਸੀਂ ਆਪਣੇ ਪੈਸ਼ਨ ਨੂੰ ਲੈ ਕੇ ਚੱਲੋ, ਦੈਟ ਕੁਡ ਬੀ ਅ ਲਾਈਫ ਲੌਂਗ ਥਿੰਗ। ਸੋ ਸਾਡੀ ਹੋਪ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਕਮਿਊਨਿਟੀ ਦੀ ਪੂਰੀ ਇਸੇ ਸੁਭਾਅ ਨਾਲ ਸੇਵਾ ਅਸੀਂ ਕਰਦੇ ਰਹੀਏ। ਤੇ ਮੋਹਨਜੀਮਾ ਭਾਜੀ, ਆਪਾਂ ਨੂੰ ਪਤਾ ਹੈ ਵੀ ਮਾਰਕੀਟ ਟਾਈਟ ਆ, ਬਟ ਗੁੱਡ ਟਾਈਮ ਟੂ ਬਾਏ ਔਰ ਸੈਲ। ਜੇ ਕਿਸੇ ਦੇ ਕੋਲ ਐਕਸਟਰਾ ਪ੍ਰੋਪਰਟੀਜ਼ ਆ, ਇਫ ਦੇ ਵਾਂਟ ਸਮ ਕੈਸ਼ ਜਾਂ ਇਦਾਂ ਦੀ ਚੀਜ਼, ਕਿਸੇ ਹੋਰ ਪਾਸੇ ਕੋਈ ਬਿਜ਼ਨਸ ਖਰੀਦਣਾ ਹੈ ਜਾਂ ਕੁਝ ਕਰਨਾ, ਸੋ ਕਿੱਦਾਂ ਵਰਕ ਕਰੂਗਾ ਇਸ ਚੀਜ਼ ਦੇ ਵਿੱਚ? ਹਾਂਜੀ ਦੇਖੋ, ਕਾਫੀ ਜਿਹੜੀਆਂ ਐਪਲੀਕੇਸ਼ਨਸ ਇਸ ਵੇਲੇ ਲੱਗ ਵੀ ਰਹੀਆਂ ਹੈਗੀਆਂ। ਰੀਫਾਈਨੈਂਸ ਦਾ ਕੰਮ ਤਾਂ ਬਹੁਤ ਘੱਟ ਹੈਗਾ, ਲੇਕਿਨ ਰੀਫਾਈਨੈਂਸ ਕੈਸ਼ ਆਊਟ ਦਾ ਕੰਮ ਉਹ ਕਾਫੀ ਪਿਕ ਕਰ ਰਿਹਾ ਹੈਗਾ। ਠੀਕ ਹੈ। ਤੁਹਾਡੀ ਗੱਲ ਸਹੀ ਹੈਗੀ ਹੈ ਵੀ ਜਿਹੜੀ ਇਹ ਪ੍ਰੋਪਰਟੀ ਇੱਕ ਤਾਂ ਤੁਹਾਡਾ ਆਪਣਾ ਬੈਂਕ ਹੀ ਹੁੰਦਾ, ਤੁਹਾਡਾ ਐਸਟ ਹੈਗਾ। ਹੁਣ ਕਿਸੇ ਫੈਮਿਲੀ ਕੋ ਇੱਕ ਦੀ ਜਗ੍ਹਾ 4-5 ਪ੍ਰੋਪਰਟੀਜ਼ ਹੈਗੀਆਂ, ਕਈਆਂ ਦੀਆਂ ਪੇਡ ਆਫ ਪ੍ਰੋਪਰਟੀਜ਼ ਵੀ ਹੈਗੀਆਂ। ਉਹ ਪੈਸਾ ਕੱਢ ਕੇ ਕਹ ਲਓ ਫਿਰ ਬਿਜ਼ਨਸ ਚਲਾਉਣਾ ਚਾਹੁੰਦੇ ਨੇ, ਜਾਂ ਕੋਈ ਐਮਰਜੈਂਸੀ ਆ ਜਾਂਦੀ ਹੈਗੀ ਹੈ। So is it a good time to sell? Yes, you can still sell it. Reason being ਕਿ ਇਨਵੈਂਟਰੀ ਹੈਗੀ ਹੈ ਬਹੁਤ ਘੱਟ। ਜੇ ਤੁਸੀਂ ਸਹੀ ਪ੍ਰਾਈਸ ਤੇ ਘਰ ਨੂੰ ਲਾਓਗੇ ਤੇ ਟਾਈਮ ਸਿਰ ਵਿਕ ਜਾਊਗਾ। ਅੱਜ ਦੀ ਮਾਰਕੀਟ ਦੇ ਵਿੱਚ ਜ਼ਿਆਦਾ ਪੈਸੇ ਮੰਗ ਕੇ ਜੇ ਘਰ ਲਾਓਗੇ ਤੇ ਉਹ ਘਰ ਜਲਦੀ ਕਿਤੇ ਨਹੀਂ ਵਿਕਣਾ। ਠੀਕ ਔਰ ਇਹ ਚੀਜ਼ ਅਸੀਂ ਬੜੀ ਅਬਜ਼ਰਵ ਕਰ ਰਹੇ, ਕਿਉਂਕਿ ਸਾਡੀ ਏਜੰਸੀ ਜਿਹੜੀ ਹੈਗੀ ਹੈ, ਵੀ ਆਰ ਬਿਗ ਔਨ ਲਿਸਟਿੰਗਸ ਆਲਸੋ। ਅਸੀਂ ਕਾਫੀ ਘਰ ਲਿਸਟ ਵੀ ਕਰਨੇ ਆ, ਜਿਹੜੇ ਰੀਜ਼ਨੇਬਲ ਕਮਿਸ਼ਨ ਦੇ ਉੱਪਰ ਅਸੀਂ ਲਿਸਟ ਕਰਨੇ ਹੈਗੇ ਆ। ਲੇਕਿਨ ਅਸੀਂ ਸਭ ਨੂੰ ਪਹਿਲਾਂ ਇਹ ਰਿਕਮੈਂਡ ਕਰਨਾ, ਦੇਖੋ ਇੱਕ ਦੇ ਪ੍ਰਾਈਸ ਤੁਹਾਨੂੰ ਅਸੀਂ ਆਪਣੀ ਦੱਸ ਦਿੰਦੇ ਹਾਂ ਵੀ ਆਹ ਪ੍ਰਾਈਸ ਤੇ ਘਰ ਤੁਹਾਡਾ ਵਿਕ ਸਕਦਾ, ਕਿਉਂਕਿ ਠੀਕ। ਸਾਡੇ ਕੋਲ ਇਹਦੀ ਵੈਲਿਊਏਸ਼ਨ ਹੈਗੀ ਵੀ ਇੰਨੀ ਕੁ ਵੈਲਿਊ ਹੈਗੀ ਹੈ। ਪਰ ਹੂੰ, ਹੂੰ। ਕਈ ਵਾਰੀ ਹੁੰਦਾ ਜਿਹੜੀ ਸਾਡੇ ਕਹ ਲਓ ਵੀ ਕਸਟਮਰਸ ਹੁੰਦੇ ਨੇ ਜਾਂ ਕੰਜ਼ਿਊਮਰਸ ਹੁੰਦੇ ਨੇ, ਉਹਨਾਂ ਨੂੰ ਹੁੰਦਾ ਨਹੀਂ ਅਸੀਂ ਵੱਧ ਤੋਂ ਵੱਧ ਮੰਗ ਲਈਏ। ਅਸੀਂ ਕਿ ਦੇਖੋ ਮਰਜ਼ੀ ਤੁਹਾਡੀ ਆਪਣੀ ਹੈਗੀ ਹੈ, ਤੁਸੀਂ ਵੱਧ ਤੋਂ ਵੱਧ ਲਾਓਗੇ ਤੇ ਜਲਦੀ ਕਿਤੇ ਨਹੀਂ ਵਿਕੂਗਾ। ਸੋ ਕਾਫੀ ਫੈਮਿਲੀਜ਼ ਜਿਹੜੀਆਂ ਹੈਗੀਆਂ ਘਰ ਵੇਚ ਰਹੀਆਂ ਹੈਗੀਆਂ, ਕਿਉਂਕਿ ਉਹਨਾਂ ਦੇ ਆਪਣੇ ਰੀਜ਼ਨਸ ਹੈਗੇ ਆ। ਜਿਵੇਂ ਮੈਂ ਪਹਿਲਾਂ ਕਿਹਾ, ਕਿਸੇ ਨੇ ਮੂਵ ਹੋਣਾ, ਕੋਈ ਇੱਕ ਸਟੇਟ ਤੋਂ ਦੂਜੀ ਸਟੇਟ ਜਾ ਰਿਹਾ, ਕਿਸੇ ਨੇ ਪੈਸੇ ਕੱਢ ਕੇ ਕੋਈ ਹੋਰ ਬਿਜ਼ਨਸ ਲੈਣਾ, ਕਈਆਂ ਨੇ ਆਪਣੇ ਕਈ ਟਰੱਕਾਂ ਦੇ ਲੋਨ ਲਾਉਣੇ ਨੇ, ਉਹਨਾਂ ਨੂੰ ਹੁਣ ਪੈਸਿਆਂ ਦੀ ਕਦੋਂ ਲੋੜ ਹੈਗੀ ਹੈ, ਕੰਮ ਘਟਿਆ, ਲੇਕਿਨ ਦੋ ਘਰ ਫ੍ਰੀ ਪਏ ਨੇ ਹੈਗੇ ਨੇ। ਉਹ ਚਾਹੁੰਦੇ ਨੇ ਵੀ ਅਸੀਂ ਕੱਢ ਕੇ ਚਲੋ ਆਪਣਾ ਬਿਜ਼ਨਸ ਜਿਹੜਾ ਹੈਗਾ ਉਹਨੂੰ ਥੋੜ੍ਹਾ ਅਸੀਂ ਕੰਟੀਨਿਊ ਕਰਦੇ ਰਹੀਏ। ਸੋ ਜੀ, ਜੀ। ਜਿਹੜਾ ਤੁਹਾਡਾ ਘਰ ਹੈਗਾ, ਇਹ ਤੁਹਾਡਾ ਇੱਕ ਐਸਟ ਹੁੰਦਾ। ਮੈਂ ਸ਼ੁਰੂ ਤੋਂ ਇਹ ਗੱਲ ਕਰ ਰਿਹਾ, ਆਪਾਂ ਕਈ ਸਾਲਾਂ ਤੋਂ, ਕਦੀ ਵੀ ਘਰ ਲੈਣ ਤੋਂ ਪਿੱਛੇ ਨਾ ਹਟੋ। ਘਰ ਤੁਹਾਨੂੰ ਹਮੇਸ਼ਾ ਕੁਛ ਨਾ ਕੁਛ ਹਮੇਸ਼ਾ ਹੀ ਛੱਡ ਕੇ ਜਾਂਦਾ ਹੈ, ਕੁਛ ਵੈਲਿਊ ਛੱਡ ਕੇ ਜਾਂਦਾ ਹੈ, ਹੂੰ, ਤੁਹਾਡੀਆਂ ਕੁਛ ਮੈਮੋਰੀਜ਼ ਬਣਾ ਕੇ ਜਾਂਦਾ ਹੈ। ਸੋ ਹਾਊਸਿੰਗ ਇਜ਼ ਦੀ ਬੈਸਟ। ਜੀ। ਤੇ ਮੋਹਨਜੀਮਾ ਭਾਜੀ, ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਆ, ਬਾਇੰਗ, ਸੈਲਿੰਗ ਜਾਂ ਇਸ ਦੇ ਵਿੱਚ ਹੈਲਪ ਲੈਣੀ ਹੈ, ਤੇ ਕਿੱਥੇ ਤੁਹਾਨੂੰ ਨਾਲ ਕੰਟੈਕਟ ਕਰ ਸਕਦੇ ਆ? ਜੀ ਵੀਰ ਜੀ। ਸੋ ਐਜ਼ ਫਾਰ ਐਜ਼ ਸੈਲਿੰਗ ਇਜ਼ ਕੰਸਰਨਡ, ਰਾਜਵੀਰ ਭਾਜੀ, 5590052575 ਮੇਰਾ ਨੰਬਰ ਹੈਗਾ ਜੀ। 559 905 2575। ਜੇ ਤੁਸੀਂ ਕੋਈ ਵੀ ਪ੍ਰੋਪਰਟੀ ਸੈਲ ਕਰਨਾ ਚਾਹੁੰਦੇ ਹੋ, ਭਾਵੇਂ ਉਹ ਐਗਰੀਕਲਚਰ ਦੀ ਹੈਗੀ ਹੈ ਜਾਂ ਕਮਰਸ਼ੀਅਲ ਹੈਗੀ ਹੈ ਜਾਂ ਰੈਜ਼ੀਡੈਂਸ਼ੀਅਲ ਹੈਗੀ ਹੈ, ਘਰ ਵੇਚਣ ਦਾ, ਘਰ ਲੈਣ ਦਾ, ਘਰ ਦਾ ਲੋਨ ਕਰਾਉਣ ਦਾ, ਐਨੀਥਿੰਗ ਵਿਦ ਰੀਅਲ estate, ਸਾਡੀ ਕੰਪਨੀ ਇਹਦੇ ਵਿੱਚ ਸਾਡੇ ਕਾਫੀ ਟੀਮ ਮੈਂਬਰਸ ਹੈਗੇ ਨੇ, ਜਿਹੜੇ ਕਾਫੀ ਸਦੀਆਂ ਤੋਂ, ਅਰਸਾਂ ਤੋਂ ਇਹੀਓ ਕੰਮ ਕਰਦੇ ਆ ਰਹੇ ਨੇ। ਸੋ ਜੇ ਕਿਸੇ ਨੇ ਵੀ ਕੈਲੀਫੋਰਨੀਆ ਵਿੱਚ ਅਸੀਂ ਸਰਵਿਸ ਦਿੰਦੇ ਹਾਂ, ਮੈਂ ਵੀ ਦੱਸ ਦਿਆਂ, ਅਸੀਂ ਦੂਜੀ ਸਟੇਟਸ ਦੇ ਵਿੱਚ ਇਸ ਵੇਲੇ ਜ਼ਿਆਦਾ ਕੰਮ ਨਹੀਂ ਕਰ ਰਹੇ ਹੈਗੇ। ਵੀ ਆਰ ਮੋਰ ਫੋਕਸ ਔਨ ਸਟੇਟ ਆਫ ਕੈਲੀਫੋਰਨੀਆ। ਠੀਕ ਇੱਥੇ ਹੈ। ਕਿਤੇ ਵੀ ਸੈਨ ਹੋਜੇ, ਉਹ ਫ੍ਰੈਸਨੋ, ਬੇਕਰਫੀਲਡ ਜਾਂ ਸੈਕਰਾਮੈਂਟੋ, ਐਲ ਗਰੋਵ, ਮਰਸਰ, ਹੂੰ, ਹੂੰ। ਕਿਸੇ ਵੀ ਸ਼ਹਿਰ 'ਚ ਹੋਵੋ,
ਕਾਲ ਕਰਨ ਦੀ ਕੋਈ ਕੀਮਤ ਨਹੀਂ ਹੈਗੀ ਜੀ ਤੁਹਾਨੂੰ, ਨਾ ਹੀ ਸਾਡਾ ਤੁਸੀਂ ਇਹ ਨਾ ਸੋਚੋ ਸਾਡਾ ਟਾਈਮ, ਅਸੀਂ ਤੁਹਾਡੇ ਵਾਸਤੇ ਹੈਗੇ ਹਾਂ ਹਾਜ਼ਰ। ਤੁਸੀਂ ਸਾਨੂੰ ਕੋਈ ਵੀ ਸਵਾਲ ਸਾਡੇ ਤੱਕ ਜ਼ਰੂਰ ਪਹੁੰਚਾਓ, ਅਸੀਂ ਉਸ ਦਾ ਪੂਰਾ ਜਵਾਬ ਦੇਵਾਂਗੇ। ਜੀ ਬਿਲਕੁਲ, ਸੋ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ 559 905 2575 5599052575। ਜਿੱਦਾਂ ਤੁਸੀਂ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ ਫੋਕਸਡ ਆ, ਸੋ ਕਿਹੜੀਆਂ ਸਰਵਿਸਿਜ਼ ਤੁਹਾਡੀਆਂ ਇੱਥੇ ਕੈਲੀਫੋਰਨੀਆ 'ਚ ਅਵੇਲੇਬਲ ਆ? ਜੀ, ਸੋ ਜਿਹੜੇ ਕਰੰਟਲੀ ਅਸੀਂ ਸਰਵਿਸਿਜ਼ ਦੇ ਰਹੇ ਹਾਂ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ, ਪ੍ਰਾਇਮਰੀਲੀ ਮੌਰਗੇजेस ਦੀਆਂ, ਜੇ ਤੁਸੀਂ ਘਰ ਦਾ ਲੋਨ ਕਰਾਉਣਾ ਹੈਗਾ, ਤੁਸੀਂ ਰੀਫਾਈਨੈਂਸ ਕੈਸ਼ ਆਊਟ ਕਰਾਉਣਾ ਚਾਹੁੰਦੇ ਜੇ, ਜਾਂ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਦਾ ਵੀ ਅਸੀਂ ਕੰਮ ਕਰਨਾ, ਜੇ ਕਿਸੇ ਨੇ ਲਾਈਨ ਆਫ ਕ੍ਰੈਡਿਟ ਘਰ ਦੇ ਤੋਂ ਬਣਾਉਣੀ ਹੋਏ, ਉਹ ਅਸੀਂ ਕਰ ਸਕਦੇ ਹਾਂ। ਨਾਲ ਜਿਹੜੀ ਸਾਡੀ ਇੱਕ ਡਿਵੀਜ਼ਨ ਹੈਗੀ ਹੈ ਜਨਰਲ ਕਮਰਸ਼ੀਅਲ ਦੀ ਜੀ, ਇਹਦੇ ਤਹਿਤ ਅਸੀਂ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਹੋ ਗਈ, ਜਿਵੇਂ ਗੈਸ ਸਟੇਸ਼ਨਸ, ਲਿਕਰ ਸਟੋਰ, ਸਬਵੇ, 7-Eleven, ਇਹਨਾਂ ਦਾ ਤੁਸੀਂ ਲੋਨ ਕਰਾਉਣਾ ਚਾਹੁੰਦੇ ਜੇ, ਇਹਨਾਂ ਨੂੰ ਤੁਸੀਂ ਵੇਚਣਾ ਚਾਹੁੰਦੇ ਜੇ, ਇਹ ਵੀ ਸਰਵਿਸ ਸਾਡੇ ਕੰਪਨੀ ਦਿੰਦੀ ਹੈ। ਜ਼ੈਂਡਰ ਐਗ ਜਿਹੜੀ ਸਾਡੀ ਇੱਕ ਡਿਵੀਜ਼ਨ ਹੈਗੀ ਹੈ ਵੀਰ ਜੀ, ਇਹਦੇ ਵਿੱਚ ਕੋਈ ਵੀ ਐਗ ਨਾਲ ਰਿਲੇਟਡ ਸਵਾਲ ਹੋਏ ਤੁਹਾਡਾ, ਤੁਸੀਂ ਐਗ ਦੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ, ਉਹਦਾ ਵੀ ਤੁਸੀਂ ਲੋਨ ਕਰਾਉਣਾ ਚਾਹੁੰਦੇ ਹੋ, ਵੀ ਕੈਨ ਹੈਂਡਲ ਦੈਟ। ਇੱਕ ਸਾਡੀ ਕੰਪਨੀ ਹੋਰ ਵੀ ਹੈਗੀ ਹੈ ਜ਼ੈਂਡਰ ਕੈਪੀਟਲ ਕਾਰਪ, ਜਿਹਦੇ ਤਹਿਤ ਅਸੀਂ ਕਹ ਲਓ ਵੀ ਟਰੱਕਿੰਗ ਸਰਵਿਸਿਜ਼ ਦੇ ਟਰੱਕਾਂ ਨਾਲ ਰਿਲੇਟਡ ਜੇ ਕਿਸੇ ਨੇ ਕੋਈ ਲੋਨ ਕਰਾਉਣਾ ਹੋਵੇ, ਭਾਵੇਂ ਨਵਾਂ ਹੋਵੇ ਭਾਵੇਂ ਪੁਰਾਣਾ ਹੋਵੇ, ਅਸੀਂ ਉਹ ਵੀ ਲੋਨ ਦੀ ਸਰਵਿਸਿਜ਼ ਚਲੋ ਸਾਈਡ ਤੇ ਥੋੜ੍ਹੀਆਂ ਬਹੁਤੇ ਦਿੰਦੇ ਹਾਂ। ਜੇ ਕਿਸੇ ਨੂੰ ਉਹ ਕੰਪਨੀ ਨਾਲ ਕੰਟੈਕਟ ਕਰਨਾ ਹੋਵੇ, ਨੰਬਰ ਸੇਮ ਹੀ ਹੈਗਾ, ਤੁਸੀਂ ਸਾਡੇ ਇੱਥੇ ਕਾਲ ਕਰ ਸਕਦੇ ਹੋ, ਅਸੀਂ ਅੱਗੇ ਟ੍ਰਾਂਸਫਰ ਤੁਹਾਨੂੰ ਕਰ ਸਕਦੇ ਹਾਂ। ਸੋ 559 905 25 ਦਾ ਨੰਬਰ ਹੈਗਾ, ਜੇ ਕਿਸੇ ਦਾ ਕੋਈ ਵੀ ਸਵਾਲ ਹੋਵੇ। ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਭਾਜੀ, ਇਟ ਡਜ਼ਨਟ ਮੈਟਰ, ਸਾਡੀ ਕੰਪਨੀ ਇਹ ਨਹੀਂ ਹੈਗੀ ਅਸੀਂ 5 ਵਜੇ ਤੋਂ ਬਾਅਦ ਘਰੇ ਜਾ ਕੇ ਸੋ ਜਾਂਦੇ ਹਾਂ, ਜਾਂ ਅਸੀਂ ਠੀਕ ਹੈ। ਗੇਮਾਂ ਖੇਡਣ ਚੱਲਦੇ ਹਾਂ। ਆਹ ਮੁਲਕ 'ਚ ਅਸੀਂ ਕੰਮ ਕਰਨ ਆਏ ਹਾਂ ਜੀ, ਤੁਸੀਂ ਭਾਵੇਂ ਸੈਟਰਡੇ ਨੂੰ ਕਾਲ ਕਰੋ, ਸੰਡੇ ਨੂੰ, ਅਸੀਂ ਤੇ ਕ੍ਰਿਸਮਸ ਦੇ ਉੱਪਰ ਵੀ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ, ਤੁਸੀਂ ਫੋਨ ਜ਼ਰੂਰ ਸਾਨੂੰ ਕਰੋ। ਜੀ, ਥੈਂਕ ਯੂ ਮੋਂਚੀਮਾ ਭਾਜੀ, ਬਹੁਤ ਸ਼ੁਕਰੀਆ। ਸੋ ਅਗਲੀ ਵਾਰ ਫਿਰ ਗੱਲਬਾਤ ਹੋਊਗੀ, ਉਦੋਂ ਤੱਕ ਲਈ